लै भी पुत्रो तुहानू कि बात सुनाना बड़ी पुरानी। हाँ पुराने समय की गल आ, बहुत पुराने समय की गल। एक सी राजा ते वो इन्ना दानी सी, इन्ना ताकतवर सी ते बड़ा मशहूर सी अपने लागे शागे सारे इलाके दे विच। जदों कि लोग उदाहरण दिंदे सी ताकतवर दी जां किसी दानी दी तां हमेशा उहदी गल करदे। तीन सी उहदे पुत्त राजकुमार, छोटे का नाम सी अमर। वह राजा कहता एक दिन भी देखो मैं हो चलिया बुढ़ा, उन्हें अपने तिन्ने पुत्त सद लाए। क्यों तुहाडे च ब्याह कोई नहीं, मैं चाहना तुसीं हुण छेती ब्याह कर लो। वो तिन्ने सिर नीवा करके खड़ गया भी कहते कोई नहीं बापू, जिद्दां गए जिथे गए उत्थे असीं ब्याह करन नूं तैयार हाँ। कहंदा फिर इदां करो कल नूं अपने तीर कमान लैके आयो इत्थे मेरे को। वो तीर कमान लैके आ गए। कहंदा हुण इदां करो बड़े बाहर निकले महल चों, कहंदा कल्ला कल्ला हुण तां नूं तीर मारो जोर ना खिच के, जिहदा तीर जिहदे घर डिग पिया उस घर की कुड़ी नाल तुहाडा रिश्ता हो जाना। हाँ सारे मन गए। बड़े ने मारिया तीर तो किसी जिहड़ा जगीरदार हुंदा ना उहदे घर डिग पिया, उहदे कुड़ी दे हत्थ आ गया तो रिश्ता उहदा उन्ना हो गया। जिहड़ा दूजा सी उहने तीर मारिया खिच के, वो किसी व्यापारी के घर जा डिगा तो उसकी कुड़ी दे हत्थ आ गया तो वह उन्ना रिश्ता हो गया। हुण छोटे की बारी आई, हूँ जो उन्हें खिच के तीर मारिया वह तीर ही गवाच गया। उन्होंने तीर ना लभे, वो चल गया तीर लभन, लभदा लभदा गांह चल गया थोड़ा जिहा दलदल च पहुँच गया। एक सैन होंदी आ दलदल मिट्टी जी, तो वो एक डड्डी बैठी, वो तीर डड्डी को फड़िया होया। वो कहंदा डड्डी जाके डड्डी गल सुन भी भुलेखे ना मेरा तीर इत्थे डिग पिया तो मेरा मैनूं तीर फड़ा दे। वो कहंदी ना, कहंदी मैनूं सारी गल दा पता लग चुका भी तीर मेरे हत्थ आया भी तैनूं मेरे नाल ब्याह कराउणा पैणा। वो सोचा च पै गया भी हुण मैं की करा। वो कहंदी नहीं हुण ये कम्म नहीं होना भी छतरी राजा तूं कि छतरी आंदी भी तेरी जबान की आ। फिर कहंदा चल ठीक है भी हुण बापू दा हुक्म आ, चल आज मैं तेरे नाल ही ब्याह करना। हुण डड्डी चक्की रमाल नाल पूंजी ते रमाल च लैके साफ करके ते घर नूं आ गया। वो घर नूं डड्डी लै आया तो उन्हें डरदे ने घर दस्सिया ही नहीं। ਉਹਦਾ ਦੱਸਦਾ ਵੀ ਕੁੜੀ ਮਿਲ ਗਈ, ਮੈਨੂੰ ਵਿਆਹ ਕਰ ਲਿਆ, ਪਰ ਉਹਨੂੰ ਦੱਸਿਆ ਨਹੀਂ ਵੀ ਕੌਣ ਆ। ਅੱਛਾ ਉਹ ਆ ਗਈ ਘਰ। ਹੁਣ ਰਾਜੇ ਨੂੰ ਪਤਾ ਲੱਗਾ ਵੀ ਤਿੰਨੇ ਵਿਆਹ ਹੋ ਗਏ ਆ। ਉਹ ਕਹਿੰਦਾ ਵੀ ਇੱਦਾਂ ਕਰੋ ਮੈਂ ਦੇਖਣੀ ਆ ਵੀ ਤੁਹਾਡੇ ਘਰ ਵਾਲੀਆਂ ਕਿੰਨੀਆਂ ਕੁ ਸਮਾਰਟ ਆ, ਵੀ ਮੈਂ ਚਾਹੁੰਦਾ ਵੀ ਤਿੰਨੇ ਜਾਣੀਆਂ ਇੱਕ ਇੱਕ ਵੇਲੇ ਕਮੀਜ਼ ਸੀ ਕੇ ਲੈ ਕੇ ਆਉਣ। ਦੂਜੀਆਂ ਤਾਂ ਉਹਨੂੰ ਪਤਾ ਲੱਗਾ, ਉਹਨਾਂ ਆਰਾਮ ਦੇ ਨਾਲ ਮਸ਼ੀਨਾਂ ਲਾਈਆਂ ਅਤੇ ਕਮੀਜ਼ਾਂ ਸੀ ਲਈਆਂ। ਹੁਣ ਇਹ ਜਦੋਂ ਘਰ ਨੂੰ ਪਹੁੰਚਿਆ ਅਮਰ ਸਾਹਿਬ, ਇਹਦਾ ਤਾਂ ਰੰਗ ਉੜਿਆ ਹੋਇਆ, ਡੱਡੀ ਤੋਂ ਕਿੱਦਾਂ ਕਰਾਵੇ ਹੁਣ ਦੱਸ। ਉਹ ਵਿਚਾਰਾ ਫਸ ਗਿਆ, ਬੜਾ ਉਦਾਸ। ਉਹ ਡੱਡੀ ਕੋ ਗਈ, ਟੂਸੀ ਮਾਰ ਕੇ ਆ ਗਈ ਕੋਲ, ਕਹਿੰਦੀ ਤੂੰ ਬਹੁਤ ਉਦਾਸ ਲੱਗਦਾ ਅਮਰ, ਕੀ ਗੱਲ ਆ। ਕਹਿੰਦਾ ਡੱਡੀ ਤੈਨੂੰ ਕੀ ਦੱਸਾਂ। ਕਹਿੰਦਾ ਬਾਪੂ ਨੇ ਇੱਕ ਸ਼ਰਤ ਰੱਖ ਦਿੱਤੀ ਆ ਵੀ ਕੱਲ੍ਹ ਨੂੰ ਮੇਰੇ ਲਈ ਤੁਸੀਂ ਤਿੰਨੇ ਜਾਣੀਆਂ ਇੱਕ ਕਮੀਜ਼ ਸੀ ਕੇ ਲਿਆਓ ਭੇਜੋ। ਵੀ ਹੁਣ ਮੈਂ ਕਿੱਦਾਂ ਆਸ ਕਰਦਾ। ਉਹ ਕਹਿੰਦੀ ਅਮਰ, ਕਹਿੰਦੇ ਸਿਆਣੇ ਕਹਿੰਦੇ ਹੁੰਦੇ ਆ ਸਵੇਰ ਸ਼ਾਮ ਨਾਲੋਂ ਸਿਆਣੀ ਹੁੰਦੀ ਆ, ਵੀ ਤੂੰ ਅੱਜ ਰਾਤ ਆਰਾਮ ਨਾਲ ਮਜ਼ੇ ਨਾ ਪਏ, ਤੂੰ ਬਾਕੀ ਮੇਰੇ 'ਤੇ ਛੱਡ ਦੇ, ਘਬਰਾ ਨਾ, ਸੋ ਜਾ ਆਰਾਮ ਨਾਲ। ਉਹ ਸੌ ਗਿਆ। ਉਹ ਡੱਡੀ ਉੱਠੀ, ਉਹਨੇ ਤਾੜੀ ਮਾਰੀ, ਉਹਦੀ ਡੱਡੂ ਵਾਲੀ ਖੱਲ ਲੱਥ ਗਈ ਤੇ ਵਿੱਚੋਂ ਇੱਕ ਬਹੁਤ ਸੋਹਣੀ ਸੁੰਦਰ ਮਟਿਆਰ ਨਿਕਲ ਕੇ ਆ ਗਈ ਬਾਹਰ। ਉਹਨੇ ਮਾਰੀ ਤਾੜੀ, ਜਿੰਨੀਆਂ ਲਾ ਕੇ ਡੱਡੀਆਂ ਡੁੱਡੀਆਂ ਹੋਰ ਸੀ ਉਹ ਵੀ ਸਾਰੀਆਂ ਉਹਦੀਆਂ ਸਹੇਲੀਆਂ ਬਣ ਗਈਆਂ, ਗੋਲੀਆਂ ਸੀ, ਉਹ ਆ ਕੇ ਖੜ ਗਈਆਂ। ਉਹਨੇ ਹੁਕਮ ਕੀਤਾ ਵੀ ਇੱਦਾਂ ਕਰੋ, ਵੀ ਰਾਜੇ ਨੇ ਹੁਕਮ ਕੀਤਾ ਉਹਨੇ ਕਮੀਜ਼ ਸੀਣੀ ਆ, ਵੀ ਕਮੀਜ਼ ਇੱਦਾਂ ਦੀ ਸੀਣੀ ਹੋਣੀ ਚਾਹੀਦੀ ਹੈ ਜਿੱਦਾਂ ਦੀ ਮੇਰੇ ਬਾਪ ਦੇ ਘਰ ਹੁੰਦੀਆਂ ਸੀ। ਰਾਤ ਮੁੱਕ ਗਈ, ਸਵੇਰਾ ਹੋਇਆ, ਜਦੋਂ ਅਮਰ ਉੱਠਦਾ ਕੀ ਦੇਖਦਾ, ਉੱਥੇ ਲਾਗੇ ਮੰਜੇ ਦੇ ਇੱਕ ਬਹੁਤ ਹੀ ਵਧੀਆ ਕਮੀਜ਼ ਸੀਤੀ ਪਈ ਆ। ਬੜਾ ਖੁਸ਼ ਹੋਇਆ, ਡੱਡੀ ਤੇ ਬੜੀ ਉਹਨੂੰ ਚੱਕ ਕੇ ਚੁੰਮੀ ਚਾਮੀ ਜੀ ਲਈ, ਉਹ ਕੀ ਕਰਨਾ ਜੀ ਹੈ। ਬੜਾ ਖੁਸ਼ ਹੋਇਆ ਕਿ ਡੱਡੀਆ ਕਹਿੰਦਾ ਤੇਰਾ ਬਹੁਤ ਬਹੁਤ ਧੰਨਵਾਦ, ਮੇਰੀ ਜਾਨ ਬਚਾ ਲਈ ਤੂੰ। ਤੋਂ ਲੈ ਕੇ ਚੱਲ ਗਿਆ।
ਹੁਣ ਤਿੰਨੇ ਹੀ ਰਾਜੇ ਕੋ ਤਿੰਨੇ ਭਰਾ ਉਹ ਕਮੀਜ਼ ਲੈ ਕੇ ਚਲ ਗਏ। ਵੱਡੇ ਨੇ ਫੜਾਈ, ਰਾਜੇ ਨੇ ਦੇਖੀ, ਕਹਿੰਦਾ ਕੁਛ ਨਹੀਂ ਆ, ਆਹ ਕਹਿੰਦਾ ਮੇਰੇ ਨੌਕਰਾਂ ਚੱਕਰਾਂ ਨੂੰ ਦੇ ਦਿਓ, ਉਹਨਾਂ ਦੇ ਪਾਉਣ ਵਾਲੀ ਆ। ਦੂਜਾ ਲੈ ਕੇ ਆਇਆ, ਉਹ ਦਿਖਾ ਲਈ, ਕੁਛ ਨਹੀਂ ਕਹਿੰਦਾ। ਇਹ ਕਹਿੰਦਾ ਪਜਾਮੇ ਜਿਹਾ ਕਹਿੰਦਾ ਰਾਤ ਨੂੰ ਪਾਉਣ ਵਾਲੇ ਲੱਗਦੇ ਆ, ਇਹ ਵੀ ਕਹਿੰਦਾ ਰੱਖ ਦਿਓ। ਜਦ ਨੂੰ ਦੂਜੀ ਦਿਖਾ ਦਿੱਤੀ, ਦੂਜੀ ਵਾਲੀ ਜਦੋਂ ਰਾਜੇ ਨੇ ਦੇਖੀ, ਵਾਹ ਇਹਨੂੰ ਕਮੀਜ਼ ਕਹਿੰਦੇ, ਕਹਿੰਦਾ ਆਹ ਆਇਆ ਕਮੀਜ਼ ਮੇਰੇ ਮਨਪਸੰਦ ਦੀ, ਆਹ ਤਾਂ ਕਹਿੰਦਾ ਰੱਖੋ ਸਾਂਭ ਕੇ, ਮੈਂ ਆਉਣ ਜਾਣ ਲੱਗੇ ਲਪਾਉਣੀ ਆ। ਤੇ ਦੂਜੇ ਤਾਂ ਬੰਦੇ ਸੜ ਗਏ ਹੈਂ। ਤਾਂ ਇਹ ਬੜਾ ਖੁਸ਼ ਘਰ ਨੂੰ ਆਇਆ। ਡੈਡੀ ਨੂੰ ਪੁੱਛਿਆ ਅੱਜ ਦਿਨ ਕਿੱਦਾਂ ਰਿਹਾ? ਕਹਿੰਦਾ ਬਹੁਤ ਵਧੀਆ। ਕਹਿੰਦਾ ਤੈਂ ਮੇਰੀ ਇੱਜ਼ਤ ਬਚਾ ਲਈ। ਕਹਿੰਦਾ ਹੁਣ ਦੱਸਿਆ ਕਿ ਦੂਜੀਆਂ ਛੜਾਂ ਦਾ ਕੀ ਹੋਲ ਹੋਇਆ ਕਮੀਜ਼ਾਂ ਦਾ, ਤਾਂ ਤੇਰੀ ਕਮੀਜ਼ ਕਹਿੰਦਾ ਬਾਪੂ ਨੇ ਸਾਂਭ ਕੇ ਰੱਖ ਲਈ ਆ ਵੀ ਕਿਤੇ ਆਉਣ ਜਾਣ ਲੱਗੇ ਨੂੰ ਪਾਉਣੀ ਆ। ਚੱਲ ਕਹਿੰਦੀ ਬਹੁਤ ਵਧੀਆ ਹੋ ਗਿਆ। ਦਿਨ ਫਿਰ ਲੰਘ ਗਏ। ਫਿਰ ਕਹਿੰਦਾ ਰਾਜੇ ਨੇ ਹੁਕਮ ਕੀਤਾ, ਕਹਿੰਦਾ ਵੀ ਇੱਦਾਂ ਕਰੋ, ਮੈਂ ਚਾਹੁੰਦਾ ਵੀ ਤੁਹਾਡੇ ਘਰ ਵਾਲੀਆਂ ਮੇਲੇ ਇੱਕ ਇੱਕ ਰੋਟੀ ਬਣਾ ਕੇ ਲਿਆਓ ਵਧੀਆ ਤੋਂ ਵਧੀਆ। ਉਹ ਚੱਲ ਗਏ। ਹੁਣ ਉਹ ਫੇਰ ਦਾਸ ਵੀ ਡੱਡੀ ਰੋਟੀ ਕਿੱਦਾਂ ਬਣਾਊ? ਆ ਗਿਆ ਘਰ। ਉਹਨੂੰ ਫੇਰ ਪੁੱਛਿਆ, ਕਹਿੰਦੀ ਮਹਾਰਾਜ ਫੇਰ ਤੂੰ ਦਾਸ ਲੱਗਦਾ, ਕੀ ਗੱਲ ਹੋਈ? ਹੁਣ ਫੇਰ ਸਾਰੀ ਕਹਾਣੀ ਦੱਸ ਦਿੱਤੀ ਵੀ ਰੋਟੀ ਬਣਾਉਣੀ ਪੈਣੀ ਆ। ਕਹਿੰਦੀ ਤੈਨੂੰ ਮੈਂ ਕਈ ਵਾਰ ਗਿਆ ਵੀ ਹਰ ਸੁਬਾਹ ਸ਼ਾਮ ਨੂੰ ਸਿਆਣੀ ਹੁੰਦੀ ਆ, ਤੂੰ ਬੇਫਿਕਰ ਕੋ ਰਹਿ। ਉਹਨੂੰ ਕਿਹਾ ਵੀ ਕੋਈ ਨਾ ਫਿਕਰ ਨਾ ਕਰ, ਮੈਂ ਰੋਟੀ ਦਾ ਬੰਦੋਬਸਤ ਕਰ ਦੂੰ ਤੇਰੇ ਲਈ, ਬਣ ਜੂਗੀ। ਜਿਹੜੀਆਂ ਦੂਜੀਆਂ ਬੁੜੀਆਂ ਸੀ, ਉਹ ਦੂਜੇ ਭਰਾਵਾਂ ਦੇ ਘਰ ਵਾਲੀਆਂ, ਉਹ ਕਹਿੰਦੀਆਂ ਵੀ ਪਤਾ ਨਹੀਂ ਹੈ ਕਮੀਜ਼ ਕਿੱਦਾਂ ਬਣਾਈ ਆ, ਤੁਸੀਂ ਦੋ ਬੁੜੀਆਂ ਲਿਆਂਦੀਆਂ ਤੇ ਕਹਿੰਦੇ ਤੁਸੀਂ ਜਾ ਕੇ ਦੇਖਿਓ ਅੱਜ ਰੋਟੀ ਕਿੱਦਾਂ ਬਣਾਉਂਦੀ ਆ, ਫਿਰ ਆਪਾਂ ਵੀ ਉੱਦਾਂ ਬਣਾਵਾਂਗੇ। ਉਹਨੂੰ ਪਤਾ ਲੱਗ ਗਿਆ ਡੱਡੀ ਨੂੰ। ਉਹਨੇ ਕੀ ਕੀਤਾ, ਸਹੇਲੀ ਨੂੰ ਆਵਾਜ਼ ਮਾਰੀ, ਤਾੜੀ ਮਾਰੀ, ਉਹ ਸਾਰੀਆਂ ਦੂਜੀਆਂ ਬੁੜੀਆਂ ਬਣ ਗਈਆਂ ਗੋਲੀਆਂ। ਉਹਨੂੰ ਕਹਿੰਦੀ ਤੰਦੂਰ 'ਤੇ ਰੋਟੀ ਬਣਾਓ, ਇੱਧਰ ਰੋਟੀ ਕਰਿਓ, ਮਾੜੀ ਉੱਤੇ ਲਾ ਕੇ ਮੁੜ ਕੇ ਕਹਿੰਦੇ ਸਵਾਹ ਛੱਡ ਦਿਓ ਥੱਲੇ। ਅੱਛਾ। ਉਹਨੇ ਇੱਦਾਂ ਕੀਤਾ। ਉਹਨੇ ਪਹਿਲਾਂ ਰੋਟੀ ਬਣਾਈ ਤੰਦੂਰ ਦੀ, ਉੱਤੇ ਲਾਈ, ਸੈਕਿੰਡ ਵਿੱਚ ਲਾ ਕੇ ਮੁੜ ਕੇ ਥੱਲੇ ਛੱਡ ਦਿੱਤੀ ਤੰਦੂਰ ਦੇ ਵਿੱਚ। ਉਹ ਭੱਜੀਆਂ ਗਈਆਂ, ਦੱਸਤੀਆਂ ਰਾਣੀ ਨੂੰ, ਸਾਨੂੰ ਪਤਾ ਲੱਗ ਗਿਆ ਕਿੱਦਾਂ ਬਣਾਉਂਦੀ ਆ। ਕਹਿੰਦਾ ਠੀਕ ਆ। ਉਹਨਾਂ ਜਾ ਕੇ ਉੱਦਾਂ ਰੋਟੀਆਂ ਬਣਾ ਲਈਆਂ। ਇਹਨਾਂ ਨੇ ਰੋਟੀ ਬਣਾਈ ਹੈ ਪਿਆਰ ਦੇ ਨਾਲ। ਸਵੇਰਾ ਹੋਇਆ ਤੋ ਜਿਹੜਾ ਮੁੰਡਾ ਸੀ ਅਮਰ, ਜਦੋਂ ਦੇਖੀ ਥਾਲ ਦੇ ਜਿਹੜੇ ਥਾਲ 'ਚ ਇੱਕ ਇੱਦਾਂ ਦੀ ਰੋਟੀ ਉੱਤੇ ਘੇ ਲਗਾ ਕੇ ਤੇ ਲਸ਼ਕਾਂ ਮਾਰੇ, ਉਹ ਰੋਟੀ ਤੇ ਕਵਰ ਪਾਇਆ, ਚੱਕ ਕੇ ਲੈ ਗਿਆ। ਉਹ ਤਾਂ ਰੋਜ਼ ਚੱਕ ਕੇ ਲੈ ਗਈਆਂ। ਜਦੋਂ ਵੱਡੇ ਮੁੰਡੇ ਦੀ ਚੱਕੀ, ਉਹ ਸਾਰੀ ਰੋਟੀ ਸਵਾਹ ਨਾਲ ਕਾਲੀ ਹੋਈ। ਉਹ ਕਹਿੰਦਾ ਇੱਦਾਂ ਕਰੋ, ਚੱਕ ਕੇ ਮੇਰੇ ਨੌਕਰਾਂ ਨੂੰ ਭੇਜ ਦਿਓ। ਉਹ ਦੂਜੀ ਚੱਕੀ, ਉਹ ਉਦੋਂ ਵੀ ਕਾਲੀ, ਕਹਿੰਦਾ ਜਾ, ਕਹਿੰਦਾ ਜਾਨਵਰ ਨੂੰ ਪਾ ਦਿਓ। ਜੋ ਤੀਜੀ ਪਲੇਟ ਚੱਕੀ, ਉਹ ਰੋਟੀ ਕਿਤੇ ਬਹਿ ਜਾ, ਉਹ ਰੋਟੀ ਦੀ ਬੁਰਕੀ ਤੋੜੀ। ਕਹਿੰਦਾ ਵਾਹ ਜੀ ਵਾਹ, ਇੱਦਾਂ ਦੀ ਰੋਟੀ ਤਾਂ ਮੈਂ ਜ਼ਿੰਦਗੀ ਭਰ ਨਹੀਂ ਖਾਧੀ। ਕਹਿੰਦਾ ਹੈਂ, ਬਹੁਤ ਵਧੀਆ ਰੋਟੀ ਸੀ। ਫਿਰ ਉਹ ਆਇਆ ਮੁੜ ਕੇ ਘਰ। ਉਹਨੂੰ ਪੁੱਛਿਆ ਡੈਡੀ ਨੇ ਕਿੱਦਾਂ ਰਿਹਾ? ਕਹਿੰਦਾ ਪੁੱਛ ਨਾ ਪੁੱਛ, ਕਹਿੰਦਾ ਤੇਰੀ ਰੋਟੀ ਦੀ ਸਿਫਤ ਕਹਿੰਦਾ ਸਾਰੇ ਪਾਸੇ ਹੋ ਰਹੀ ਆ ਇਸ ਵੇਲੇ। ਕਹਿੰਦੀ ਦੂਜੀਆਂ ਨੂੰ ਕਹਿੰਦਾ ਬਹੁਤ ਮਾੜੀ ਹੋਈ। ਕਹਿੰਦਾ ਠੀਕ ਆ। 2-3 ਦਿਨ ਹੋਰ ਲੰਘੇ। ਫਿਰ ਰਾਜਾ ਕਹਿੰਦਾ ਵੀ ਇੱਦਾਂ ਕਰੋ ਵੀ ਮੈਂ ਹੁਣ ਇੱਕ ਦਿਨ ਤੁਹਾਨੂੰ ਸਾਰਿਆਂ ਨੂੰ ਤਿੰਨਾਂ ਦੀਆਂ ਘਰ ਵਾਲੀਆਂ ਖਾਣੇ 'ਤੇ ਸੱਦਣਾ, ਬਾਕੀ ਮੇਰੇ ਮਿਨਿਸਟਰ ਵੀ ਹੋਣੇ ਆ, ਵੀ ਤੁਸੀਂ ਤਿੰਨੇ ਜਾਣੀਆਂ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਆਇਓ ਖਾਣੇ 'ਤੇ। ਖਾਣੇ ਦਾ ਬੜਾ ਬੰਦੋਬਸਤ ਕਰਤਾ। ਹੁਣ ਉਹ ਆਇਆ, ਜਦੋਂ ਘਰ ਆਇਆ ਤਾਂ ਹੁਣ ਹੋਰ ਵੀ ਪਰੇਸ਼ਾਨ ਵੀ ਮੈਂ ਹੁਣ ਡੱਡੀ ਨੂੰ ਕਿੱਦਾਂ ਲੈ ਜੂ। ਉਹ ਭਰਾ ਲੱਗੇ ਟੀਚਰਾਂ ਕਰਨ, ਇੱਦਾਂ ਕਰੀ ਤੂੰ ਰੁਮਾਲ 'ਚ ਭੇਟ ਕੇ ਲੈ ਆਈ, ਕੋਈ ਕਹਿੰਦਾ ਡੱਬੇ 'ਚ ਭੇਟ ਕੇ ਲੈ ਆਈ, ਕਰਦੇ ਟੀਚਰਾਂ ਕਰਦੇ ਆ। ਉਹ ਉਦਾਸ ਹੋਇਆ ਘਰ ਨੂੰ ਜਾਂਦਾ। ਡੱਡੀ ਕਹਿੰਦੀ ਵੀ ਅੱਜ ਤੋਂ ਮੈਨੂੰ ਫਿਰ ਉਦਾਸ ਲੱਗਦਾ, ਹੁਣ ਕੀ ਹੋ ਗਿਆ? ਕਹਿੰਦੇ ਹੁਣ ਬਾਪੂ ਨੇ ਆਪਾਂ ਨੂੰ ਡਿਨਰ 'ਤੇ ਸੱਦਿਆ, ਉਹ ਤਿੰਨੇ ਜਾਣੇ ਆਇਓ ਤੇ ਸਾਰੇ ਬਾਕੀ ਤਾਂ ਮੰਤਰੀ ਵੀ ਸਾਰੇ ਉੱਥੇ ਆਉਣੇ ਆ, ਹੁਣ ਮੈਂ ਕੀ ਕਰਾਂ? ਕਹਿੰਦੀ ਤੂੰ ਬੇਫਿਕਰ ਰਹਿ, ਜਾ ਕੇ ਸੌਂ, ਇਹ ਮੇਰੇ 'ਤੇ ਛੱਡ। ਕਹਿੰਦਾ ਠੀਕ ਆ। ਜਦੋਂ ਸਵੇਰਾ ਹੋਇਆ, ਜਾਣ ਲੱਗੇ ਨਾ, ਦੁਪਹਿਰ ਹੋ ਗਿਆ, ਟਿਕਾਣਾ ਪੈਣ ਲੱਗੀ, ਜਾਣਾ ਸੀ। ਉਹਨੂੰ ਕਹਿੰਦੀ ਗੱਲ ਸੁਣ ਮੇਰੀ, ਤੂੰ ਜਾ ਪਹਿਲਾਂ, ਮੈਂ ਬਾਅਦ 'ਚ ਆਉਣੀ ਆ। ਪਰ ਕਹਿੰਦੇ ਜੇ ਬਹੁਤ ਉੱਚੀ ਉੱਚੀ ਖੜਕਾ ਸੁਣਿਆ, ਤੂੰ ਘਬਰਾਈ ਨਾ, ਉਹ ਮੈਂ ਹੀ ਹੋਣਾ, ਤੂੰ ਨਾ ਬਰੀ ਕਰੀ। ਕਹਿੰਦਾ ਠੀਕ ਆ। ਉਹ ਦੂਜੇ ਆਪਣੇ ਘਰ ਵਾਲੀਆਂ ਨਾਲ ਲੈ ਕੇ ਚੱਲ ਗਏ। ਇਹ ਲੈ ਕੇ ਨਹੀਂ ਗਿਆ। ਭਰਾ ਛੇਨ ਉਹ ਫਿਰ ਕਿੱਦਾਂ ਡੱਡੀ ਆਈ ਨਹੀਂ, ਉਹ ਦੂਜੇ ਕਰੇ ਉਹ ਡੱਡੇ ਨੇ ਵੀ ਨਾਲ ਲੈ ਆਉਣਾ ਸੀ। ਉਹਨਾਂ ਭਰਾਵਾਂ ਨੂੰ ਪਤਾ ਸੀ ਇੱਦਾਂ ਟੀਚਰਾਂ ਕਰਦੇ ਆ। ਉਹ ਵਿਚਾਰਾ ਬੜਾ ਨਿੰਮੂ ਝੋੜਾ ਹੋਇਆ ਬੈਠਾ। ਜਦੋਂ ਘੰਟਾ ਕੁ ਹੋਇਆ ਨਾ,
ਫਿਰ ਬਾਹਰ ਖੜਕਾ ਹੋਣ ਲੱਗ ਪਿਆ, ਬਹੁਤ ਜ਼ਿਆਦਾ ਹੀ ਖੜਕਾ ਹੋਣ ਲੱਗ ਪਿਆ। ਫਿਰ ਬ੍ਰੇਕਾਂ 'ਚ ਲੱਗਣ ਦੀ ਆਵਾਜ਼ ਆਈ, ਫਿਰ ਘੋੜਿਆਂ ਦੀ ਹਣਕਣਾਹਟ ਆਈ। ਜਦੋਂ ਬਾਹਰ ਜਾ ਕੇ ਦੇਖਿਆ ਨਾ, ਉਹ ਡੱਡੀ ਸੀ, ਉਹ ਫਿਰ ਉਹੀ ਪੂਰੀ ਰਾਜਕੁਮਾਰੀ, ਕਿਤੇ ਹੀਰਿਆਂ ਲੱਦੇ ਕੱਪੜੇ ਉਹਦੇ ਪਾਏ ਹੋਏ, ਚਿਹਰਾ ਚਮਕ ਕੇ ਹੈ, ਤੇ ਮੋਹਰੇ 6 ਘੋੜੇ ਰੱਥ ਨੂੰ ਲੱਗੇ ਹੋਏ। ਉਹ ਰੱਥ 'ਚ ਉਤਰ ਕੇ ਆਈ, ਨਾਲ ਗੋਲੀਆਂ। ਜਦੋਂ ਅੰਦਰ ਬੜੀ, ਚੱਕਣਾ ਚੌਂਧ ਹੋ ਗਈ ਚਾਰੇ ਪਾਸੇ, ਹੈ ਧੰਨ ਧੰਨ ਹੋ ਗਈ। ਰਾਜਾ ਵੀ ਉੱਥੇ ਬੈਠਾ ਦੇਖਣੋਂ ਨਾੜੇ, ਖਾਣਾ ਪਾਣੀ ਖਾਧਾ, ਸਾਰੇ ਪਾਸੇ ਉਹਦੀਆਂ ਸਿਫਤਾਂ, ਉਹ ਦੂਜੀਆਂ ਬੈਠੀਆਂ ਐਵੇਂ ਜਲੀ ਜਾਣ ਵੀ ਹੁਣ ਅਸੀਂ ਕੀ ਕਰੀਏ, ਹੈ। ਉਹ ਵਿਚਾਰੀ ਸਰੀਆਂ ਪੁੱਜੀਆਂ ਘਰ ਨੂੰ ਚਲ ਗਈਆਂ। ਇਹਦੀਆਂ ਫਿਰ ਦਰਬਾਰ 'ਚ ਗੱਲਾਂ ਹੋਣ। ਜਦੋਂ ਸਾਰਾ ਕੁਝ ਹੋਇਆ ਨਾ, ਉਹਨੂੰ ਕੀ ਕੀਤਾ ਮੁੰਡੇ ਨੇ, ਉਹਨੂੰ ਕਹਿੰਦੇ ਕਿੰਨੀ ਸੋਹਣੀ ਆ, ਵੀ ਰੋਜ਼ ਨਾਲ ਨੂੰ ਡੱਡੀ ਦੇ ਕੱਪੜੇ ਪਾ ਲੈਂਦੀ ਆ। ਫਿਰ ਡਰ ਰਹਿੰਦਾ, ਕਿਉਂ ਨਾ ਜਾ ਕੇ ਮੈਂ ਡੱਡੀ ਦੇ ਕੱਪੜੇ ਜਿਹੜੇ ਨੇ, ਜਿਹੜੀ ਖਲਵਾ ਦੀ, ਉਹ ਲੂਹ ਸੁੱਟਾਂ। ਉਹ ਘਰ ਗਿਆ, ਉਸ ਤੋਂ ਪਹਿਲਾਂ ਹੀ ਉਹਨੇ ਜਾ ਕੇ ਡੱਡੀ ਵਾਲੀ ਖਲ ਸੀ ਉਹਦੀ, ਉਹ ਲੂਹਤੀ। ਜਦੋਂ ਘਰ ਪਹੁੰਚੀ, ਉਹਨੇ ਦੇਖਿਆ ਉਹ ਤਾਂ ਰੁੱਸੀ ਪਈ ਆ। ਉਹਨੂੰ ਸਿਰ ਮਾਰਿਆ, ਕਹਿੰਦੀ ਅਮਰ ਤੈਂ ਕੀ ਕੀਤਾ? ਕਹਿੰਦੀ ਮੈਨੂੰ ਸ਼ਰਾਪ ਮਿਲਿਆ ਸੀ, ਮੇਰੇ ਪੇ ਨੇ ਖੁਦ। ਕਹਿੰਦੀ ਮੇਰੀਆਂ ਗੱਲਾਂ ਤੋਂ ਖੁਸ਼ ਨਹੀਂ ਸੀ, ਵਧੀਆ ਗੱਲਾਂ ਕਰਦੀ ਸੀ, ਸਿਆਣੀ ਸੀ। ਉਹਨੂੰ ਗੁੱਸੇ ਜਾ ਕੇ ਕਹਿੰਦੀ ਮੈਨੂੰ 3 ਸਾਲ ਲਈ ਡੱਡੀ ਦਾ ਰੂਪ ਦਿੱਤਾ, ਵਿੱਚੇ ਮੇਰੀਆਂ ਜਿੰਨੀਆਂ ਗੋਲੀਆਂ ਉਹਨਾਂ ਸਾਰੀਆਂ ਨੂੰ। ਹੁਣ 3 ਦਿਨ ਰਹਿੰਦੇ ਸੀ, 3 ਦਿਨਾਂ 'ਚ ਮੈਂ ਤੇਰੀ ਹਮੇਸ਼ਾ ਵਾਸਤੇ ਹੋ ਜਾਣਾ ਸੀ। ਵੀ ਹੁਣ ਮੈਨੂੰ ਸ਼ਰਾਪ ਆ, ਮੈਂ ਤੇਰੇ ਨਾਲ ਰਹੀ ਤੇ ਤੇਰੀ ਜ਼ਿੰਦਗੀ ਨੂੰ ਖਤਰਾ, ਤੇ ਮੈਂ ਹਮੇਸ਼ਾ ਲਈ ਡੱਡੀ ਬਣ ਜਾਣਾ। ਵੀ ਮਾਫ਼ ਕਰੀ ਮੈਨੂੰ, ਮੈਂ ਹੁਣ ਚੱਲੀ ਹਾਂ। ਉਹ ਕੋਇਲ ਬਣੀ ਤੇ ਉੜ ਗਈ। ਉਹ ਹੁਣ ਵਿਚਾਰਾ ਅਮਰ ਦੇਖਦਾ, ਬੁਰਾ ਹਾਲ ਆ, ਨਾ ਰੋਟੀ ਲੰਘਦੀ ਉਹਦੇ, ਨਾ ਪਾਣੀ ਪੀ ਲੱਗੇ, ਨਾ ਪਿਆਸ, ਨਾ ਤਿਆਹ, ਨਾ ਭੁੱਖ, ਦਿਲ ਨਾ ਲੱਗੇ ਕਿਸੇ ਪਾਸੇ ਵੀ। ਭਰਾ ਵੀ ਟਿਚਰਾਂ ਕਰਨ, ਉਹ ਘਰ ਵਾਲੀ ਛੱਡ ਗਈ, ਸਾਨੂੰ ਪਤਾ ਹੀ ਸੀ ਇੰਨੀ ਸੋਹਣੀ ਜਗ੍ਹਾ ਰਹਿਣੀ ਸੀ ਭਲਾ, ਹੈ। ਹੋਟ ਜੋ ਭਰਜਾਈਆਂ ਉਦੋਂ ਵੀ ਤਾਨੇ ਮਾਨ। ਬਹੁਤ ਤੰਗ ਹੋਇਆ, ਇੱਕ ਦਿਨ ਦੁਖੀ ਹੋਇਆ, ਕਹਿੰਦਾ ਵੀ ਜੋ ਮਰਜ਼ੀ ਹੋ ਜਾਏ। ਉਹਨੂੰ ਜਾਣ ਲੱਗੇ ਦੱਸ ਗਈ ਸੀ ਵੀ ਜੇ ਤੂੰ ਮੈਨੂੰ ਲੱਭਣਾ ਹੋਇਆ ਤਾਂ ਚੜ੍ਹਦੇ ਨੂੰ ਤੁਰ ਪਈ। 3 ਸਮੁੰਦਰਾਂ ਤੋਂ ਪਾਰ ਜਗ੍ਹਾ ਆ, ਉੱਥੇ ਮੈਨੂੰ ਲੱਭੀ। ਉਹ ਵੀ ਤੁਰ ਪਿਆ ਉਦੋਂ ਨੂੰ। ਕਈ ਦਿਨ ਤੁਰਦਾ ਰਿਹਾ, ਰਾਤਾਂ ਹੁੰਦੀਆਂ ਰਹੀਆਂ, ਦਿਨ ਲੰਘਦੇ ਗਏ, ਦਾੜੀ ਵੱਡੀ ਵੱਡੀ ਹੋ ਗਈ, ਬੁਰਾ ਹਾਲ, ਪਰ ਉਹ ਨਹੀਂ ਲੱਭਣੋਂ ਹਟਿਆ। ਥੱਕਾ ਹਾਰਿਆ ਦਿਨ ਬੈਠਾ ਤਾਂ ਕੀ ਦੇਖਦਾ, ਇੱਕ ਬਾਜ ਕਿਸੇ ਦੇ ਜਾਲ ਦੇ ਵਿੱਚ ਫਸਿਆ ਸੀ, ਭੁੱਖਣ ਭਾਣਾ। ਉਹਨੂੰ ਕਹਿੰਦਾ ਉਹ ਰਾਈ ਆ, ਵੀ ਕਹਿੰਦਾ ਵੀ ਏਦਾਂ ਕਰ, ਮੈਨੂੰ ਛਡਾ ਦੇ ਇੱਥੋਂ। ਕਹਿੰਦਾ ਜੇ 1-2 ਦਿਨ ਹੋਰ ਕੋਈ ਨਾ ਮੈਨੂੰ ਕਿਸੇ ਕੱਢਿਆ, ਮੈਂ ਮਰ ਜਾਣਾ। ਕਹਿੰਦਾ ਪਹਿਲਾ ਇਨਸਾਨ ਇੰਨੇ ਦਿਨਾਂ ਦਾ ਮੈਂ ਭੁੱਖਣ ਭਾਣਾ ਬੈਠਾ ਆਇਆ, ਤੂੰ ਵੀ ਤੂੰ ਮੈਨੂੰ ਕੱਢ ਦੇ, ਕਿਸੇ ਨਾ ਕਿਸੇ ਦਿਨ ਮੈਂ ਤੇਰੇ ਕੰਮ ਆਊਂ। ਹੁਣ ਜਦ ਸੋਚੋ ਕੰਮ ਕੁਮ ਤੈਨੂੰ ਕੀ ਹੋਣਾ ਹੈ। ਚੱਲ ਤਰਸ ਕੀਤਾ, ਉਹਨੂੰ ਬਾਜ ਨੂੰ ਛੱਡ ਦਿੱਤਾ, ਕੱਢਤਾ ਬਾਹਰ। ਤੋ ਬਾਜ ਉਹਨੂੰ ਕਹਿੰਦਾ ਮੇਰਾ ਨਾਂ ਹੈਗਾ ਅਣਖੀ ਬਾਜ। ਜਦੋਂ ਤੈਨੂੰ ਲੋੜ ਪਈ, ਕੋਈ ਭੀੜ ਪਈ, ਤੂੰ ਕਹਿੰਦਾ ਅਸਮਾਨ ਨੂੰ ਮੂੰਹ ਕਰਕੇ ਮੇਰਾ ਨਾਂ ਲੈ ਕੇ ਬਾਜ ਮਾਰ ਦਈ, ਕਹਿੰਦਾ ਮੈਂ ਉੱਥੇ ਹਾਜ਼ਰ ਹੋ ਜਾਊ। ਕਹਿੰਦਾ ਵੀ ਠੀਕ ਆ। ਦਿਲ 'ਚ ਕਿਹਾ ਵੀ ਜੰਗਲ ਗਿਆ ਜੋਗੀ ਨਾ ਬੋੜ ਦੇ, ਕਿਹੜਾ ਪੁੱਛਦਾ ਕਿ ਨਾਉਣਾ। ਫਿਰ ਤੁਰ ਪਿਆ, ਉਹ ਚੜ੍ਹਦੇ ਨੂੰ ਤੁਰਿਆ ਜਾਂਦਾ, ਬਾੜ ਨਹੀਂ ਮੁੱਕਦੀ, ਨਾ ਉਹ ਲੱਭਦੀ ਆ। ਕਈ ਦਰਿਆ ਦਰੂ ਪਾਰ ਕੀਤੇ, ਕਈ ਪਹਾੜੀਆਂ ਪਾਰ ਕੀਤੀਆਂ। ਕੀ ਦੇਖਦਾ ਕਿ ਰਾਤ ਨੂੰ ਇੱਕ ਦੂਰ ਇੱਕ ਜਗ੍ਹਾ ਇੱਕ ਲਾਈਟ ਵਗਦੀ ਆ, ਜਲਦੀ ਆ। ਉਹ ਲਾਈਟ ਜਲਦੀ ਵੱਲ ਚੱਲ ਗਿਆ। ਉਹ ਜਾ ਕੇ ਦੇਖਿਆ ਕਿ ਬਹੁਤ ਬੁੱਢੀ ਜਨਾਨੀ ਉੱਥੇ ਬੈਠੀ ਆ, ਐਰੜੇ ਉਹਦੇ ਦੰਦ, ਲਿਬੜੇ ਉਹਦੇ ਵਾਲ, ਬੁਰਾ ਜ਼ਿਆਦਾ ਹਾਲ, ਉੱਥੇ ਬੈਠੀ ਆ। ਉਹ ਚੱਲ ਗਿਆ, ਕਹਿੰਦੀ ਵੀ ਤੂੰ ਕੌਣ ਆ? ਕਹਿੰਦਾ ਅੱਛਾ ਤੈਨੂੰ ਦੱਸੂ, ਤੈਨੂੰ ਬਾਅਦ 'ਚ ਮੈਂ ਕੌਣ ਆ। ਵੀ ਪਹਿਲਾਂ ਤੂੰ ਮੈਨੂੰ ਨਹਾਉਣ ਲਈ ਪਾਣੀ ਦੇ, ਪੀਣ ਲਈ ਪਾਣੀ ਦੇ, ਖਾਣ ਲਈ ਖਾਣਾ ਦੇ, ਫਿਰ ਮੈਂ ਤੇਰੀ ਗੱਲ ਦਾ ਜਵਾਬ ਦਊਂ। ਉਹਨੂੰ ਮਾੜਾ ਮੋਟਾ ਖਾਣਾ ਜਿਹੜਾ ਤਿਆਰ ਕੀਤਾ ਉਹਨੂੰ ਦੇ ਦਿੱਤਾ, ਉਹਨੂੰ ਖਾਧਾ। ਕਹਿੰਦੀ ਹੁਣ ਦੱਸ ਕੀ ਆ? ਉਹ ਕਹਿੰਦਾ ਮੇਰਾ ਨਾਂ ਹੈ ਅਮਰ। ਉਹਨੇ ਆਪਣੀ ਸਾਰੀ ਕਹਾਣੀ ਦੱਸੀ। ਕਹਿੰਦੀ ਜਿਹੜੀ ਤੇਰੀ ਉਹ ਰਾਜਕੁਮਾਰੀ ਸੀ ਨਾ, ਉਹ ਦਾਨੋ ਦੇ ਰਹਿੰਦਾ ਕਹਿੰਦੀ ਉੱਪਰ ਪਹਾੜਾਂ 'ਚ, ਉਹ ਉਹਦੀ ਕੈਦ 'ਚ ਆ। ਬਹੁਤ ਲੜਾਕਾ ਤੇ ਬਹੁਤ ਤਾਕਤਵਰ ਆ। ਜੇ ਤੂੰ ਗਿਆ ਤਾਂ ਤੈਨੂੰ 1 ਮਿੰਟ ਇਹਨਾਂ ਤੈਨੂੰ ਮਾਰ ਕੇ ਉਹ ਮਾਰਨਾ, ਕਿਸੇ ਹਾਲਤ ਵਿੱਚ ਤੂੰ ਜਿੱਤ ਨਹੀਂ ਸਕਦਾ। ਕਹਿੰਦਾ ਵੀ ਮੈਨੂੰ ਦੱਸ ਵੀ ਮੈਂ ਕਿੱਦਾਂ ਕਰਾਂ? ਉਹ ਕਹਿੰਦੇ ਇੱਦਾਂ ਮੈਂ ਆਪਾਂ ਦੱਸਦੀ ਹਾਂ। ਉਹਦੀ ਜਾਨ ਕਹਿੰਦੀ ਇੱਕ ਤੋਤੇ ਜਿਹਾ,
ਉਹ ਕਹਿੰਦੇ ਜਿਹੜੇ ਦਾਨੋ ਦੇ ਰਹਿੰਦਾ ਪਹਾੜੀ ਤੇ ਉਹ ਤੋਂ 20 ਖੋ ਚੜ੍ਹਦੇ 'ਚ ਇੱਕ ਬਹੁਤ ਵੱਡਾ ਦਰਖਤ ਆ, ਐਡਾ ਵੱਡਾ ਦਰਖਤ ਆ ਦੇਖਿਆ ਨਹੀਂ ਹੋਣਾ। ਉਹਦੇ ਵਿੱਚ ਇੱਕ ਖੁੱਡ ਵਾ, ਉਹਦੇ ਵਿੱਚ ਰਹਿੰਦਾ ਤੋਤਾ। ਤੋ ਦਾਨੋ ਦੀ ਜਿਹੜੀ ਜਾਨ ਆ ਉਸ ਤੋਤੇ ਵਿੱਚ ਆ। ਵੀ ਜੇ ਤੂੰ ਤੋਤੇ ਨੂੰ ਮਾਰ ਦਿੱਤਾ ਤੇ ਤੂੰ ਉਹਨੂੰ ਆਜ਼ਾਦ ਕਰਾ ਸਕਦਾ ਕੈਦ ਚੋਂ, ਰਾਜਕੁਮਾਰੀ ਨੂੰ। ਕਹਿੰਦਾ ਠੀਕ ਆ। ਉੱਤੋਂ ਫੇਰ ਤੁਰ ਪਿਆ, ਫੇਰ ਹੀ ਪਰਵਾਹ ਕੀਤੀ। ਹੌਲੀ ਹੌਲੀ ਕਰਦਾ 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 ਉਹਨੂੰ ਵੱਡਾ ਦਰਖਤ ਮਿਲ ਗਿਆ, ਬਹੁਤ ਬੇਹੱਦ ਦਰਖਤ, ਪਰ ਕਿੰਨੇ ਖੱਤਿਆਂ ਦੇ ਵਿੱਚ ਉਹ ਦਰਖਤ ਸੀ। ਹੁਣ ਐਡੇ ਵੱਡੇ ਦਰਖਤ ਤੋਂ ਲੱਭਣਾ ਸੀ ਦੂਜਾ ਖੁੱਡ ਲੱਭਣੀ ਸੀ, ਤਾਂ ਹੁਣ ਖੁੱਡ ਨਹੀਂ ਲੱਭਦੀ ਉਹਨੂੰ। ਫਿਰ ਉਹਨੂੰ ਚੇਤਾ ਆਇਆ ਮੈਂ ਬਾਜ ਨੂੰ ਆਵਾਜ਼ ਮਾਰਦਾ। ਹੁਣ ਬਾਹਰ ਅਸਮਾਨ 'ਚ ਉਹਦਾ ਨਾਂ ਲੈ ਕੇ ਨਾ ਅਣਖੀ ਬਾਜ, ਉਹਨੂੰ ਬਾਜ ਮਾਰੀ। ਬਸ ਮਿੰਟ ਥੋੜ੍ਹੇ ਲੱਗੇ, ਅਸਮਾਨ ਦੇ ਵਿੱਚ ਬੱਦਲ ਫਟਣ ਲੱਗ ਪਏ ਤੇ ਹਨੇਰੀਆਂ ਆਉਣ ਲੱਗ ਪਈਆਂ। ਦੇਖਦਾ ਤੇ ਇੱਕ ਬਾਜ ਨਹੀਂ, ਕਈ ਬਾਜ ਨਾਲ ਆ ਗਏ। ਉਹਨੇ ਦੱਸਿਆ ਵੀ ਤੇ ਤੋਤਾ ਰਹਿੰਦਾ ਕਿਸੇ ਗਲੀ ਜਿਹੇ ਦੇ ਵਿੱਚ। ਉਹ ਕਹਿੰਦੇ ਵੀ ਤੋਤੇ ਦੇ ਤੇ ਕਈ ਰਹਿੰਦੇ ਆ ਹੈਂ, ਵੀ ਸਾਨੂੰ ਕੀ ਪਤਾ ਕਿਹੜਾ ਤੋਤਾ। ਉਹ ਬਾਜ ਕਹਿੰਦਾ ਏਦਾਂ ਕਰੋ ਵੀ ਸਾਰੇ ਚੱਕ ਲਓ, ਕੋਈ ਨਾ ਹੋਊਗਾ ਵਿੱਚੋਂ। ਉਹ ਸਾਰੇ ਬਾਜ ਉੱਥੇ ਦਰਖਤ ਤੇ ਟੁੱਟ ਪਏ। ਜਿਹੜਾ 100-200 ਤੋਤਾ ਸੀ ਉਹ ਸਾਰੇ ਮਾਰ ਮੁਕਾਇਆ। ਅਖੀਰ ਤੇ ਉਹ ਦੂਜਾ ਤੋਤਾ ਲੱਭਿਆ ਖੁੱਡ 'ਚੋਂ, ਵੀ ਬਾਹਰ ਆ ਗਿਆ। ਉਹਨੂੰ ਨਹੀਂ ਪਤਾ ਲੱਗ ਗਿਆ। ਜਦੋਂ ਫਿਰ ਤੋਤੇ ਦਾ ਲੱਗੇ ਮਾਸ ਤੋੜਨ, ਉਹਦੇ ਜਿਹੜਾ ਦਾਨੋ ਦੇ ਬੈਠਾ ਸੀ ਨਾ, ਉਹਦੀਆਂ ਭਾਰੀਆਂ ਬਣ ਗਈਆਂ, ਕਦੇ ਇੱਧਰੋਂ ਚੱਕੇ ਕਦੇ ਇੱਧਰੋਂ ਚੱਕੇ। ਜਦੋਂ ਇੱਧਰੋਂ ਦੰਦੀ ਵੱਢਣ ਉੱਤੇ ਉਹਦਾ ਮਾਸ ਲਿੱਥੀ ਜਾਵੇ। ਚੀਕਾਂ ਮਾਰੇ ਕਰਦੇ ਕਰਦੇ ਤਾਂ ਤੋਤਾ ਮਰ ਗਿਆ, ਉਧਰੋਂ ਉਹ ਮਰ ਗਿਆ। ਉਹਨੇ ਬਾਜ ਨੂੰ ਦੱਸਿਆ ਵੀ ਇੱਥੋਂ 20 ਕਿਲੋਮੀਟਰ ਦੂਰ ਉਹ ਆ ਇੱਧਰ ਲਹਿੰਦੇ 'ਚ, ਉਹ ਦਰਖਤ ਚੜ੍ਹਦੇ ਸੀ ਨਾ। ਬਾਜ ਕਹਿੰਦਾ ਅਸੀਂ ਚੱਲ ਕੇ ਲੱਭਦੇ, ਚੱਲ ਆ ਜਾ ਤੂੰ ਮਗਰ ਮਗਰ। ਬਾਜ ਚੱਲ ਗਏ, ਉਹਨਾਂ ਨੂੰ ਲੱਭ ਲਿਆ। ਇਹ ਵੀ ਪਹੁੰਚ ਗਿਆ। ਤਾਂ ਉਹ ਪਿੰਜਰੇ ਦੇ ਵਿੱਚ ਕੋਇਲ ਤਾੜੀ ਸੀ। ਉਹਨੇ ਫੇਰ ਜਾ ਕੇ ਕੋਇਲ ਪਿੰਜਰਾ ਫੜਿਆ, ਕੋਇਲ ਨੂੰ ਯਾਦ ਕੀਤਾ। ਕੋਇਲ ਬਾਹਰ ਆਈ, ਉਹਨੇ ਮੰਤਰ ਪੜ੍ਹਿਆ ਕੋਈ, ਤੇ ਨਾਲ ਹੀ ਉਹ ਮੁੜ ਕੇ ਫਿਰ ਰਾਜਕੁਮਾਰੀ ਬਣ ਗਈ। ਤਾਂ ਫਿਰ ਉਹ ਰਾਜਕੁਮਾਰੀ ਨੂੰ ਲੈ ਕੇ ਵਾਪਸ ਆ ਗਿਆ। ਤਾਂ ਰਾਜੇ ਨੇ ਰਾਜ ਵੀ ਉਹਨਾਂ ਦੋਨਾਂ ਨੂੰ ਦੇ ਦਿੱਤਾ। ਫਿਰ ਉਹ ਅਮਰ ਤੇ ਉਹਦੀ ਰਾਜਕੁਮਾਰੀ ਦੋਨੋਂ ਰਾਜ ਕਰਨ ਲੱਗੇ। ਤੇ ਸੁਰੱਖੀ ਇੰਨੀ ਸੀ ਉਹਦੀਆਂ ਗੱਲਾਂ ਚਾਰ ਸਵੇਰੇ ਹੋਣ ਲੱਗ ਪਈਆਂ। ਮੁੰਡਾ ਜਿਹੜਾ ਸੀ ਦੂਜੇ ਕਮਲੇ, ਫਿਰ ਉਹਦੇ ਘਰ ਵਾਲੀਆਂ ਵੀ ਕਮਲੀਆਂ ਝੱਲੀਆਂ। ਉਹ ਇੱਕ ਪਾਸੇ ਇਹ ਰਾਜ ਦਾ ਫੇਵਰਟ ਬਣ ਗਿਆ। ਫਿਰ ਦੋਨੇ ਰਾਜ ਕਰਨ ਲੱਗ ਪਏ। ਇੰਨੀ ਗੱਲ ਆ।